ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਗੱਲਬਾਤ ਕਰਾਂਗੇ ਦੇ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਦੀ, ਸਾਬਕਾ ਕੈਬਨਿਟ ਮੰਤਰੀਆਂ ਦੀ, ਜਿਨ੍ਹਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਸਰਕਾਰੀ ਕੋਠੀਆਂ ਦੇ ਵਿੱਚੋਂ ਬਹੁਤ ਸਾਰਾ ਸਮਾਨ ਗੈਰ ਹਾਜ਼ਰ ਪਾਇਆ ਪਿਆ। ਹਾਲਾਂਕਿ ਉਹਨਾਂ ਮੰਤਰੀਆਂ ਦੀ ਸਫਾਈ ਵੀ ਆਈ ਹੈ, ਪਰ ਸਵਾਲ ਬਹੁਤ ਸਾਰੇ ਹੋਰ ਨੇ ਜੋ ਹੋਣੇ ਚਾਹੀਦੇ ਨੇ ਔਰ ਕਿਤੇ ਨਾ ਕਿਤੇ ਹੋ ਨਹੀਂ ਰਹੇ। ਗੱਲਬਾਤ ਜ਼ਰੂਰ ਕਰਾਂਗੇ, ਪਰ ਇੱਕ ਸ਼ਾਰਟ ਸਟੋਰੀ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹੈ। ਸਟੋਰੀ ਇਹ ਹੈ ਕਿ ਇੱਕ ਆਦਮੀ ਅਖਬਾਰ ਦੇ ਵਿੱਚ ਲਿਖਦਾ ਹੈ ਕਿ ਮੈਂ ਜਦੋਂ ਛੋਟਾ ਸਾਂ ਬਚਪਨ ਦੇ ਵਿੱਚ, ਤੇ ਇੱਕ ਵਾਰ ਆਪਣੇ ਦਾਦਾ ਜੀ ਨਾਲ ਰਾਤ ਨੂੰ ਹਨੇਰੀ ਆਉਣ ਤੋਂ ਬਾਅਦ ਸਵੇਰੇ ਬੇਰ ਚੁਗਣ ਗਿਆ। ਉਹ ਕਹਿੰਦਾ ਜਦੋਂ ਮੈਂ ਝੋਲੀ ਭਰ ਲਈ ਤੇ ਜੇਬਾਂ ਭਰਨ ਲੱਗਿਆ ਤੇ ਦਾਦਾ ਜੀ ਨੇ ਮੈਨੂੰ ਰੋਕਤਾ। ਉਹ ਕਹਿੰਦੇ ਨਹੀਂ ਪੁੱਤਰਾ, ਹੋਰਨਾਂ ਬੱਚਿਆਂ ਨੇ ਵੀ ਆਉਣਾ ਵਾ ਤੇ ਉਹ ਵੀ ਬੇਰ ਖਾਣ ਦੇ ਇੱਛੁਕ ਹੋਣਗੇ, ਤੇ ਜੇ ਤੂੰ ਸਾਰੇ ਲੈ ਗਿਆ ਤੇ ਦੂਜਿਆਂ ਵਾਸਤੇ ਕੌਣ ਛੱਡੇਗਾ, ਲੋਕਾਂ ਵਾਸਤੇ ਕੌਣ ਛੱਡੇਗਾ। ਇਹ ਗੱਲ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਲੋਕਾਂ ਵਾਸਤੇ ਛੱਡਿਆ ਨਹੀਂ ਜਾ ਰਿਹਾ। ਮਸਲਾ ਇਹ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਨਮੋਸ਼ੀ ਭਰੀ ਹਾਰ ਦੇ ਨਾਲ ਜਾਂਦੀ ਰਹੀ, ਪਰ ਨਮੋਸ਼ੀਆਂ ਐਲੀਗੇਸ਼ਨਾਂ ਨੇ ਸਰਕਾਰ ਦਾ ਖਹਿੜਾ ਹਾਲੇ ਨਹੀਂ ਛੱਡਿਆ। ਮਨਪ੍ਰੀਤ ਬਾਦਲ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਨੇ। ਮਸਲਾ ਇਹ ਹੈ ਵੀ ਜਦੋਂ 2008 ਦੀ ਗੱਲ ਹੈ, ਜਦੋਂ ਮਨਪ੍ਰੀਤ ਬਾਦਲ ਉਦੋਂ ਵੀ ਵਿੱਤ ਮੰਤਰੀ ਸੀਗੇ ਇਤਫਾਕਨ, ਉਦੋਂ ਉਹਨਾਂ ਨੇ ਫਰਨੀਚਰ ਖਰੀਦਿਆ ਸੀ 1,60,000 ਰੁਪਏ ਦਾ। 15 ਸਾਲ ਪਹਿਲਾਂ ਦੀ ਗੱਲ ਆ। ਤੇ ਉਹ ਹੁਣ ਜਿਹੜਾ ਵਾ ਸੈਕਟਰ 40 ਦੇ ਸ਼ੋਅਰੂਮ ਤੋਂ ਤਿਆਰ ਕਰਾਇਆ। ਹਾਲਾਂਕਿ ਗੱਲਾਂ ਇਹ ਆਈਆਂ ਕਿ ਜਿਹੜਾ ਫਰਨੀਚਰ ਸੋਸ਼ਲ ਮੀਡੀਆ 'ਤੇ ਚਰਚਾ ਹੋਈ ਹੈ ਵੀ ਇਹ ਚੰਡੀਗੜ੍ਹ ਹੈਰੀਟੇਜ ਦੇ ਨਾਲ ਜੁੜਿਆ। ਹੈਰੀਟੇਜ ਨਾਲ ਜੁੜਿਆ ਜਿਹੜਾ ਮਸਲਾ ਨਹੀਂ ਹੈ, ਜੈਜੀਤ ਜੌਲ ਕਹਿ ਰਹੇ ਨੇ। ਹਾਲਾਂਕਿ ਪ੍ਰਤੱਖ ਹੋਣਾ ਬਾਕੀ ਹੈ ਕਿ ਚੰਡੀਗੜ੍ਹ ਹੈਰੀਟੇਜ ਦਾ ਜਾਂ ਸ਼ੋਅਰੂਮ ਤੋਂ ਮਨਪ੍ਰੀਤ ਬਾਦਲ ਨੇ ਤਿਆਰ ਕਰਾਇਆ ਸੀ। 1,60,000 ਰੁਪਏ ਦਾ ਉਦੋਂ ਬਣਿਆ ਸੀ। 1,84,000 ਰੁਪਏ ਦਾ ਜੈਜੀਤ ਜੌਲ ਕਹਿੰਦੇ ਵੀ ਅਸੀਂ ਉਹਨੂੰ ਦੁਬਾਰਾ ਲੈ ਲਿਆ ਵਾ। 10 ਸਾਲ ਉਹ ਕਹਿੰਦੇ ਕਿ ਸਟੋਰ 'ਚ ਪਿਆ ਰਿਹਾ PWD ਦੇ ਵਿੱਚ। ਹੁਣ ਅਸੀਂ ਉਹਨੂੰ ਠੀਕ ਕਰਾਇਆ, ਕਢਾਇਆ ਬਾਹਰ। PWD ਨੇ ਸਾਨੂੰ ਆਪਸ਼ਨ ਦਿੱਤੀ। ਅਸੀਂ ਉਹ ਕਹਿੰਦੇ ਵੀ ਜੇ ਤੁਸੀਂ ਰੱਖਣਾ ਤਾਂ ਰੱਖ ਸਕਦੇ ਹਾਂ। 15 ਸਾਲ ਪੁਰਾਣੇ ਫਰਨੀਚਰ ਦੀ ਉਹ ਕਹਿੰਦੇ ਪੇਮੈਂਟ ਅਸੀਂ ਕੀਤੀ 1,82,000 ਰੁਪਏ। ਪੂਰੇ ਸਮਾਨ ਦੀ ਵੀਡੀਓਗ੍ਰਾਫੀ ਕਰਾਈ ਹੈ, ਪਰ ਮਿਲਿਆ ਕੀ ਨਹੀਂ ਮਿਲਿਆ। ਇਹ ਹੈ ਕਿ ਜਿਹੜੀ ਮਨਪ੍ਰੀਤ ਬਾਦਲ ਦੀ ਕੋਠੀ ਹੈ ਸੈਕਟਰ 2 ਦੇ ਵਿੱਚ 47 ਨੰਬਰ ਸਰਕਾਰੀ ਘਰ ਸੀਗਾ ਮਨਪ੍ਰੀਤ ਬਾਦਲ ਕੋਲੇ। ਉਹਦੇ ਵਿੱਚ ਡਾਈਨਿੰਗ ਟੇਬਲ, 10 ਡਾਈਨਿੰਗ ਚੇਅਰ, ਇੱਕ ਸਰਵਿਸ ਟਰਾਲੀ ਤੇ ਸੋਫਾ ਨਹੀਂ ਮਿਲਿਆ। ਗੁਰਪ੍ਰੀਤ ਕਾਂਗੜ ਕੋਲੇ ਜਿਹੜੀ ਉਹਨਾਂ ਤੇ ਐਲੀਗੇਸ਼ਨ ਲੱਗਿਆ ਵੀ ਸਰਕਾਰੀ ਘਰ ਦੇ ਵਿੱਚੋਂ 2 ਫਰਿੱਜਾਂ, ਇੱਕ LED, ਇੱਕ ਰੂਮ ਹੀਟਰ, ਇੱਕ ਕਨਵੈਕਟਰ, ਫਰਾਟਾ ਪੱਖਾ, ਪੌਣੇ 5 ਲੱਖ ਦਾ ਸਮਾਨ ਜਿਹੜਾ ਉਹ ਗਾਇਬ ਆ। ਇਸ ਵਿਵਾਦ ਤੋਂ ਬਾਅਦ ਦੋਨਾਂ ਮੰਤਰੀਆਂ ਨੇ ਸਫਾਈ ਵੀ ਦਿੱਤੀ ਹੈ। ਮਨਪ੍ਰੀਤ ਵੱਲੋਂ ਜੈਜੀਤ ਜੌਲ ਨੇ, ਗੁਰਪ੍ਰੀਤ ਕਾਂਗੜ ਨੇ ਵੀ ਆਪਣੀ ਸਫਾਈ ਦੇ ਵਿੱਚ ਕੁਝ ਗੱਲਾਂ ਕਹੀਆਂ, ਪਰ ਇਹ ਕਾਫੀ ਨਹੀਂ ਹੈ। ਸਵਾਲ ਹੋਰ ਬਹੁਤ ਸਾਰੇ ਉੱਠਦੇ ਰਹੇ ਨੇ। ਸਵਾਲ ਤਾਂ ਗੁੰਡਾ ਟੈਕਸ 'ਤੇ ਵੀ ਉੱਠਦੇ ਰਹੇ ਨੇ। ਸਫਾਈਆਂ ਤੁਸੀਂ ਉਦੋਂ ਵੀ ਦਿੱਤੀਆਂ ਕਿ ਗੁੰਡਾ ਟੈਕਸ ਨਹੀਂ ਹੋਇਆ, ਕਿ ਗੁੰਡਾ ਟੈਕਸ ਨਹੀਂ ਲਿਆ ਗਿਆ। ਸਵਾਲ ਤਾਂ ਮਾਈਨਿੰਗ 'ਤੇ ਵੀ ਹੁੰਦੇ ਰਹੇ, ਥਰਮਲ ਦੇ ਵਿੱਚੋਂ ਹੁੰਦੀ ਮਾਈਨਿੰਗ 'ਤੇ। ਸਫਾਈਆਂ ਤਾਂ ਤੁਹਾਡੀਆਂ ਉਦੋਂ ਵੀ ਆਈ ਕਿ ਸਾਰੀਆਂ ਸਫਾਈਆਂ ਨੂੰ ਸੱਚ ਮੰਨ ਲਿਆ ਜਾਵੇ। ਇਸ ਤਰ੍ਹਾਂ ਨਹੀਂ ਹੁੰਦਾ। 1,60,000 ਦਾ ਸਮਾਨ ਜਿਹੜਾ ਖਰੀਦਿਆ ਸੀ ਅੱਜ ਤੋਂ 15 ਸਾਲ ਪਹਿਲਾਂ, 1,82,000 ਦਾ ਕਿਉਂ ਲੈ ਰਹੇ ਹੋ? ਕਿਉਂ ਵੱਧ ਪੈਸੇ ਭਰ ਰਹੇ ਹੋ? ਕਿਸੇ ਹੋਰ ਸ਼ੋਅਰੂਮ ਜਾਓ, ਚੰਗਾ ਵਧੀਆ ਸਮਾਨ 2022-23 ਦਾ ਜੜਿਆ ਹੋਇਆ ਉਹ ਲੈ ਲਓ। PWD ਨੂੰ ਤੁਸੀਂ ਕਹਿੰਦੇ ਸੀ ਪੈਸੇ ਜਮ੍ਹਾਂ ਕਰਾਏ ਆ, ਵੀਡੀਓਗ੍ਰਾਫੀ ਕਰਾਈ ਆ, ਆਕਸ਼ਨ ਕੀਤੀ ਸੀ, ਨਿਲਾਮੀ ਕੀਤੀ ਸੀ। ਤੁਸੀਂ 1,82,000 ਦਾ ਲੈ ਕੇ ਘਰ ਨੂੰ ਤੁਰਦੇ ਬਣੇ, ਤੇ ਜਿਹੜੇ ਹੋਰ ਸਮਾਨ ਲੈਣਾ ਪਊਗਾ ਉਹਦੇ ਪੈਸੇ ਕੌਣ ਲਏਗਾ? ਉਹਦੇ ਪੈਸੇ ਕਿੱਥੋਂ ਆਉਣਗੇ? ਦੂਜੀ ਗੱਲ ਇਹ ਹੈ ਕਿ ਜਦੋਂ ਮੰਤਰੀ ਹੁੰਦੇ ਆ, ਕੋਈ ਵੀ ਬੰਦਾ ਮੰਤਰੀ ਅਹੁਦੇ 'ਤੇ ਹੈ, ਸਰਕਾਰੀ ਖਰਚਾ, ਸਰਕਾਰੀ PA, ਸਿਕਿਉਰਿਟੀ, ਗੱਡੀਆਂ ਦਾ ਤੇਲ, ਇਲਾਜ, ਹਵਾਈ ਯਾਤਰਾ, ਕਿੰਨਾ ਕੁਛ ਮਿਲਦਾ ਹੈ। ਕਿੰਨਾ ਕੁ ਲੈ ਕੇ ਜਾਓਗੇ ਹੋਰ? ਸੋ ਪੰਜਾਬ ਦੇ ਖਜ਼ਾਨੇ ਦੀ ਲੁੱਟ ਦੇ ਤਾਂ ਐਲੀਗੇਸ਼ਨ ਲੱਗਦੇ ਹੀ ਰਹੇ ਨੇ, ਪਰ ਸਰਕਾਰੀ ਰਿਹਾਇਸ਼ਾਂ 'ਚੋਂ ਸਮਾਨ ਚੁੱਕਿਆ ਜਾਏ। ਹਾਲਾਂਕਿ ਬਹੁਤ ਵੱਡੀ ਗੱਲ ਹੈ ਇਹ ਕਿ ਸਰਕਾਰੀ ਰਿਹਾਇਸ਼ਾਂ ਦੇ ਵਿੱਚ ਤੁਸੀਂ ਹੀਟਰ ਤੱਕ ਨਹੀਂ ਤੁਹਾਡੀ ਰਿਹਾਇਸ਼ ਦੇ ਵਿੱਚੋਂ ਮਿਲਦਾ। ਹੀਟਰ ਤੱਕ ਤੁਹਾਡੇ ਬੰਦੇ ਜਿਹੜੇ ਨਾਲ ਲੈ ਜਾਂਦੇ ਤੇ ਤੁਹਾਨੂੰ ਬਾਅਦ 'ਚ ਸਫਾਈਆਂ ਦੇਣੀਆਂ ਪੈਂਦੀਆਂ। ਸੋ ਇੱਕ ਤਾਂ ਇਹ ਜਿਹੜੇ ਪੰਜਾਬੀ ਰੇਡੀਓ USA ਦੇ ਸਵਾਲ ਨੇ, ਇੱਕ ਤਾਂ ਇਹ ਕਿ ਜਦੋਂ ਇਹ ਸਮਾਨ ਗਾਇਬ ਹੋਇਆ ਸੀ ਕਿ ਵਿਭਾਗ ਨੂੰ ਜਾਣਕਾਰੀਆਂ ਪੂਰੀਆਂ ਸੀ ਕਿ ਇਹ ਪੌਣੇ 5 ਲੱਖ ਦਾ ਹੀ ਸੀਗਾ ਜਾਂ 1,84,000 ਦੀ ਕੀਮਤ ਸੀ ਜਾਂ ਵੱਧ ਸੀ? ਕਿਉਂਕਿ ਨੇਤਾ ਹੋਣ ਤੇ ਘਪਲਾ ਨਾ ਹੋਵੇ, ਇਹ ਹੋ ਨਹੀਂ ਸਕਦਾ। ਸਾਰਾ ਪ੍ਰੋਸੈਸ ਕਲੀਅਰ ਹੋਣਾ ਚਾਹੀਦਾ। ਔਰ ਇਹ ਕੋਈ ਨਿੱਜੀ ਜਾਇਦਾਦ ਨਹੀਂ ਹੈ ਕਿ ਜਿਹਦਾ ਕਿਹਦਾ ਦਫ਼ਤਰ 'ਚੋਂ ਪੈਨ ਚੱਕਣ ਨੂੰ ਜੀ ਕੀਤਾ, ਪਾਇਆ ਜੇਬ 'ਚ ਤੇ ਤੁਰ ਗਿਆ। ਨਹੀਂ, ਇਸ ਤਰ੍ਹਾਂ ਨਹੀਂ ਹੈ। ਜਿਹੜਾ ਸਮਾਨ PWD ਦਾ ਵਾ, ਸਰਕਾਰ ਦਾ ਵਾ, ਪੰਜਾਬ ਦੇ ਲੋਕਾਂ ਦਾ ਵਾ, ਉਹ ਲੋਕਾਂ ਦੇ ਦਫ਼ਤਰਾਂ ਦੇ ਵਿੱਚ ਹੀ ਸੌਂਦਾ। ਜਿਹੜਾ ਮੰਤਰੀ ਬਣੇਗਾ ਉਹ ਆ ਕੇ ਉਹ ਸਮਾਨ ਵਰਤ ਲਏਗਾ। ਸਰਕਾਰੀ ਕੋਠੀਆਂ ਉੱਥੇ ਪਈਆਂ ਨੇ, ਸਰਕਾਰੀ ਅਮਲਾ ਉਹਦੀ ਹਾਜ਼ਰੀ ਦੇ ਵਿੱਚ ਰਹੇਗਾ, ਉਹਦੀ ਆਓ ਭਗਤ ਕਰੇਗਾ, ਉਹਦੇ ਨਾਲ ਸਹਾਇਤਾ ਕਰੇਗਾ।
ਔਰ ਇਹ ਸਮਾਨ ਆ ਜਿਹੜਾ ਉਹ ਸਰਕਾਰੀ ਬੰਦਾ ਹੀ ਵਰਤੇਗਾ। ਜੇ ਕਿਸੇ ਨੇ ਬਣਾਇਆ ਸੀ 2008 ਦੇ ਵਿੱਚ ਕਿਸੇ ਵੀ ਬਣਾਇਆ ਤਾਂ ਉਹਦੇ ਨਾਮ ਰਜਿਸਟਰੀ ਨਹੀਂ ਹੋਗੀ ਸਮਾਨ ਦੀ। ਸੋ ਗੱਲਾਂ ਦੂਜੀਆਂ ਸ਼ੇਅਰ ਕਰਨ ਨਾਲੋਂ, ਪਖੰਡਵਾਦ ਨੂੰ ਸ਼ੇਅਰ ਕਰਨ ਨਾਲੋਂ, ਹੋਰਾਂ ਚੀਜ਼ਾਂ ਨੂੰ ਸ਼ੇਅਰ ਕਰਨ ਨਾਲੋਂ, ਜਿਹੜੇ ਲੋਕਾਂ ਨੂੰ ਤੁਸੀਂ ਟੈਕਸ ਦੇ ਕੇ ਮੰਤਰੀ ਬਣਾਉਣੇ ਹੋ, ਤੁਹਾਨੂੰ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਹੋ, ਫਿਰ ਤੁਹਾਡੇ ਟੈਕਸ ਦੇ ਨਾਲ ਹੀ ਉਹ ਆਪਦਾ ਟੈਕਸ ਭਰਦੇ ਨੇ, ਫਿਰ ਤੁਸੀਂ ਪੈਨਸ਼ਨਾਂ ਦਿੰਦੇ ਹੋ, ਉਹਨਾਂ ਤੋਂ ਜਵਾਬਦੇਹੀ ਕਰਿਆ ਕਰੋ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਵੇਖਦੇ ਰਹੋ ਪੰਜਾਬੀ ਰੇਡੀਓ USA।